ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅੱਜ 27 ਮਈ ਆ, ਦਿਨ ਹੈਗਾ ਜੀ ਮੰਗਲਵਾਰ, ਤੇ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬਿਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ। ਸਭ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਹੈ ਹਾਰਵਰਡ ਯੂਨੀਵਰਸਿਟੀ ਦੇ ਨਾਲ ਸੰਬੰਧਿਤ, ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਅੱਗੇ ਵੱਧ ਰਹੀ ਆ, ਜਿਸ ਵਿੱਚ $100 ਮਿਲੀਅਨ ਦੇ ਜਿਹੜੇ ਕਾਂਟਰੈਕਟਸ ਆ, ਫੈਡਰਲ ਕਾਂਟਰੈਕਟਸ ਹਾਰਵਰਡ ਯੂਨੀਵਰਸਿਟੀ ਦੇ ਨਾਲ, ਉਹਨਾਂ ਨੂੰ ਉਹ ਰੱਦ ਕਰਨ ਜਾ ਰਹੇ ਹੈਗੇ ਆ। ਚਿੱਠੀ ਲਿਖੀ ਗਈ ਆ ਜਿਹੜੀ ਆ ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਦੇ ਵੱਲੋਂ, ਜੋ ਕਿ ਇਹਨਾਂ ਕਾਂਟਰੈਕਟਸ ਦੀ ਨਿਗਰਾਨੀ ਰੱਖਦੀ ਆ। ਰੀਅਲ ਸਟੇਟ ਜੋ ਫੈਡਰਲ ਸਰਕਾਰ ਦੇ ਲਈ ਜਿਹੜਾ ਚੈੱਕ ਕਰਦੀ ਰਹਿੰਦੀ ਆ, ਉਹਨਾਂ ਨੇ ਕਹਿੰਦੇ ਵੀ ਹੁਣ ਏਜੰਸੀਜ਼ ਨੂੰ ਨਿਰਦੇਸ਼ ਦਿੱਤੇ ਨੇ ਵੀ ਉਹ ਰਿਵਿਊ ਕਰਨ ਇਸ ਯੂਨੀਵਰਸਿਟੀ ਦੇ ਨਾਲ ਜਿਹੜੇ ਕਾਂਟਰੈਕਟਸ ਆ ਤੇ ਅਲਟਰਨੇਟ ਅਰੇਂਜਮੈਂਟਸ ਜਿਹੜੀਆਂ ਉਹ ਬਣਾਈਆਂ ਜਾਣ, ਵੀ ਇਸ ਤੋਂ ਇਲਾਵਾ ਉੱਥੇ ਵਿੱਚ ਕੀ ਕੀਤਾ ਜਾ ਸਕਦਾ ਆ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਤੇ ਰਾਸ਼ਟਰਪਤੀ ਟਰੰਪ ਖੁਦ ਹਾਰਵਰਡ ਦੇ ਉਲਟ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਵੀ ਹੱਥ ਧੋ ਕੇ ਇੱਕ ਹਿਸਾਬ ਦੇ ਨਾਲ ਪਿੱਛੇ ਜਿਹੜੇ ਉਹ ਪਏ ਨੇ। ਹਾਰਵਰਡ ਯੂਨੀਵਰਸਿਟੀ ਨੂੰ ਹੌਟ ਬੈਡ ਆਫ ਲਿਬਰਲਿਜ਼ਮ ਤੇ ਐਂਟੀ ਸੈਮਿਟਿਜ਼ਮ ਜਿਹੜਾ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਗਰਦਾਨਿਆ ਜਾ ਰਿਹਾ ਆ। 21 ਅਪ੍ਰੈਲ ਨੂੰ ਹਾਰਵਰਡ ਯੂਨੀਵਰਸਿਟੀ ਨੇ ਲਾਸੂਟ ਫਾਈਲ ਕੀਤਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ, ਵੀ ਜਿਹੜੀ ਯੂਨੀਵਰਸਿਟੀ ਦੀ ਲੀਡਰਸ਼ਿਪ, ਗਵਰਨੈਂਸ ਤੇ ਐਡਮਿਸ਼ਨ ਪਾਲਿਸੀਜ਼ ਦੇ ਵਿੱਚ ਉਹਨਾਂ ਦੀ ਦਖਲ ਅੰਦਾਜ਼ੀ ਜਿਹੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਆ, ਉਸ ਚੀਜ਼ ਦੇ ਉਲਟ। ਉਸ ਤੋਂ ਬਾਅਦ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਸਕੂਲ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਫੰਡਿੰਗਸ ਆ ਉਸ ਦੇ ਵਿੱਚ ਕਟੌਤੀਆਂ ਕਰ ਦਿੱਤੀਆਂ ਆ, ਤੇ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਹੁੰਦਾ ਆ ਉਹਨਾਂ ਨੂੰ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਥ੍ਰੈਟਨ ਕੀਤਾ ਆ। ਇੰਟਰਨੈਸ਼ਨਲ ਸਟੂਡੈਂਟਸ ਨਾ ਉਹ ਭਰਤੀ ਕਰ ਸਕਣ, ਨਾ ਉਹ ਉਹਨਾਂ ਨੂੰ ਜਿਹੜਾ ਉਹ ਐਡਮਿਸ਼ਨ ਦੇਣ, ਉਸ ਦੇ ਲਈ ਵੀ ਉਹਨਾਂ ਦੀ ਜਿਹੜੀ ਸਰਵਿਸ ID ਵਾਲਾ ਹਿਸਾਬ ਕਿਤਾਬ ਆ ਉਸ ਨੂੰ ਇਹਨਾਂ ਨੇ ਵਾਪਸ ਲੈ ਲਿਆ ਸੀਗਾ। ਸੋ ਹੁਣ ਜਿਹੜੇ ਨਵੇਂ ਕਾਂਟਰੈਕਟਸ ਦੀ ਗੱਲ ਕੀਤੀ ਜਾ ਰਹੀ, ਕਹਿੰਦੇ ਜਿਸ ਵਿੱਚ ਸਾਇੰਟੀਫਿਕ ਰਿਸਰਚ, ਐਗਜ਼ੈਕਟਿਵ ਟ੍ਰੇਨਿੰਗ ਸ਼ਾਮਲ ਸੀ, ਜੋ ਕਿ ਰਫਲੀ ਕਹਿੰਦੇ ਵੀ $100 ਮਿਲੀਅਨ ਦੀ ਲਾਗਤ ਦੀ ਬਣਦੀ ਆ, ਉਸ ਨੂੰ ਜਿਹੜਾ ਉਹ ਰੱਦ ਕੀਤਾ ਜਾ ਸਕਦਾ ਆ। ਇੰਟਰਨਲ ਡੈਲੀਬਰੇਸ਼ਨਸ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਕੰਮ ਕਰਦੇ ਸੀਗੇ ਇਸ ਏਜੰਸੀ ਦੇ ਵਿੱਚ, ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਉਸਨੇ ਜਿਹੜੇ ਆ ਪੱਤਰਕਾਰਾਂ ਨੂੰ ਇਹ ਇੰਟਰਨਲ ਜਿਹੜੀ ਉਹ ਖਬਰ ਲੈਟਰ ਦੇ ਬਾਰੇ ਜਿਹੜੀ ਉਹ ਦੱਸੀ ਹੈਗੀ ਆ। ਸੋ ਕਹਿੰਦੇ ਵੀ ਟਰੰਪ ਹੁਣਾਂ ਨੇ ਇਹ ਵੀ ਜਿਹੜਾ ਧਮਕੀ ਦਿੱਤੀ ਆ ਹਾਰਵਰਡ ਦੀ ਫੰਡਿੰਗ ਨੂੰ, ਜਿਹੜੇ ਟ੍ਰੇਡ ਸਕੂਲਸ ਨੂੰ ਦਿੱਤੀ ਜਾਂਦੀ ਆ, ਵੀ ਉਹਦੇ ਵਿੱਚ ਵੀ ਉਹ ਕਟੌਤੀ ਜਿਹੜੀ ਉਹ ਕਰ ਸਕਦੇ ਆ। ਉਹ $3 ਬਿਲੀਅਨ ਦੀ ਜਿਹੜੀ ਐਡੀਸ਼ਨਲ ਫੈਡਰਲ ਗ੍ਰਾਂਟਸ ਉਹਨਾਂ ਨੂੰ ਮਿਲਦੀਆਂ ਹੈ ਟ੍ਰੇਡ ਸਕੂਲਸ ਅਕ੍ਰੋਸ US, ਉਹਨਾਂ ਦੇ ਵਿੱਚ ਜਿਹੜੀਆਂ ਕਟੌਤੀਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਇਹ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਗ੍ਰਾਂਟਸ ਜਿਹੜੀਆਂ ਉਹ ਰੱਦ ਕਰਨਗੇ, ਤੇ ਜੇ ਉਹ ਗ੍ਰਾਂਟਸ ਰੱਦ ਕੀਤੀਆਂ ਗਈਆਂ ਤੇ ਉਹ ਮਨੀ ਉਹਨਾਂ ਨੇ ਬਾਅਦ ਦੇ ਵਿੱਚ ਰੀਐਲੋਕੇਟ ਕਿਹੜੇ ਪਾਸੇ ਜਿਹੜੀ ਉਹ ਕਰਨੀ ਆ। ਪਰ ਹਾਲ ਦੀ ਘੜੀ ਉਹਨਾਂ ਨੂੰ ਉਹ ਡਰਾ ਰਹੇ ਨੇ, ਚੇਤਾਵਨੀਆਂ ਜਿਹੜੀਆਂ ਉਹ ਦੇ ਰਹੇ ਨੇ, ਧਮਕੀਆਂ ਜਿਹੜੀਆਂ ਉਹ ਦੇ ਰਹੇ ਆ ਵੀ ਲਾਈਨ 'ਚ ਸਿੱਧੇ ਹੋਵੋ, ਨਹੀਂ ਤਾਂ ਤੁਹਾਡਾ ਸਾਰਾ ਕੁਝ ਕੱਟਾਂਗੇ। ਪਰ ਹਾਰਵਰਡ ਯੂਨੀਵਰਸਿਟੀ ਵਾਲਾ ਵੀ ਜਿਹੜੇ ਮੇਨ ਪ੍ਰੈਜ਼ੀਡੈਂਟ ਆ, ਉਹਨਾਂ ਦੇ ਲੀਡਰਸ਼ਿਪ ਆ, ਉਹ ਬਾਕੀ ਸਕੂਲਾਂ ਨੂੰ ਗੁਹਾਰ ਲਾ ਰਹੇ ਆ ਵੀ ਭਾਈ ਤੁਸੀਂ ਡਰਨਾ ਨਹੀਂ ਆ, ਟਰੰਪ ਹੁਣਾਂ ਦੇ ਉਲਟ ਜਿਹੜਾ ਆ ਤੁਹਾਨੂੰ ਆਪਣਾ ਗਰਾਊਂਡ ਆ ਉਹ ਸਟੈਂਡ ਕਰਨੀ ਚਾਹੀਦੀ ਆ।
ਜੀ, ਬਿਲਕੁਲ। ਅਗਲੀ ਖਬਰ ਵੀ ਜਿਹੜੀ ਆ ਉਹ ਟਰੰਪ ਪ੍ਰਸ਼ਾਸਨ ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਤੇ ਕੈਲੀਫੋਰਨੀਆ ਦੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਨਾਲ ਜਾ ਜੁੜਦੀ ਹੈ। ਕੈਲੀਫੋਰਨੀਆ ਇੰਟਰ ਸਕੋਲਾਸਟਿਕ ਫੈਡਰੇਸ਼ਨ ਜਿਹਨੂੰ ਆਪਾਂ ਖਬਰ ਦੇ ਵਿੱਚ CIF ਸੱਦਾਂਗੇ, ਉਹਨਾਂ ਨੇ ਹੁਣ ਐਲਾਨ ਕੀਤਾ ਕਿ ਟਰੰਪ ਦੀ ਧਮਕੀ ਤੋਂ ਬਾਅਦ ਹੁਣ ਉਹਨਾਂ ਨੇ ਬਦਲਾਅ ਕਰਨ ਦਾ ਜਿਹੜਾ ਫੈਸਲਾ ਕਰ ਲਿਆ, ਖਾਸ ਕਰਕੇ ਜਿਹੜੇ ਸਕੂਲ ਸਪੋਰਟਸ ਰੂਲਸ ਨੇ ਤੇ ਹੁਣ ਉਹ ਬਦਲਾਅ ਕਰਕੇ ਟਰਾਂਸ ਐਥਲੀਟਸ ਜਿਹੜੇ ਨੇ ਉਹਨਾਂ ਨੂੰ ਨਵੀਂ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਊਗਾ। ਇਹਨਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਜਿਹੜੇ ਖਿਡਾਰੀ ਨੇ ਉਹਨਾਂ ਦੀ ਖੇਡ ਭਾਵਨਾ ਦਾ ਸਤਿਕਾਰ ਕਰਦੇ ਹਾਂ, ਪਰ ਹੁਣ ਇੱਕ ਨਵਾਂ ਜਿਹੜੇ ਜਿਹੜੇ ਬਾਇਓਲੋਜੀਕਲ ਫੀਮੇਲ ਸਟੂਡੈਂਟ ਹੋਣਗੇ, ਐਥਲੀਟ ਹੋਣਗੇ, ਉਹਨਾਂ ਨੂੰ ਹੁਣ ਇੱਕ ਜਿਹੜਾ ਨੈਕਸਟ ਕੁਆਲੀਫਾਈ ਮਾਰਕ ਆ ਉਹ ਤੈਅ ਕਰਨਾ ਪਊਗਾ, ਉਹਨੂੰ ਪਾਰ ਕਰਨਾ ਪਊਗਾ। ਪਰ ਨਾਲ ਹੀ ਜਿਹੜਾ CIF ਹੈ, ਸਟੇਟ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਜਿੰਨੀਆਂ ਵੀ ਹੋਣਗੀਆਂ 2025 ਦੇ ਵਿੱਚ ਹੋਈਆਂ ਨੇ ਜਾਂ ਜਿਹੜੀਆਂ ਅੱਗੇ ਹੋਣਗੀਆਂ, ਤਾਂ ਉਹ ਕਹਿੰਦੇ ਕਿ ਨਵੇਂ ਰੂਲ ਦੇ ਤਹਿਤ ਹੁਣ ਇਹ ਜਿਹੜੀਆਂ ਚੈਂਪੀਅਨਸ਼ਿਪਸ ਨੇ ਉਹ ਕਰਵਾਈਆਂ ਜਾਣਗੀਆਂ। CIF ਨੇ ਆਪਣੀ ਸਫਾਈ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਸਟੂਡੈਂਟ ਐਥਲੀਟਸ ਨੇ ਅਸੀਂ ਉਹਨਾਂ ਦੀ ਵੈਲਿਊ ਕਰਦੇ ਹਾਂ ਤੇ ਉਹਨਾਂ ਦਾ ਜਿਹੜੀ ਖੇਡ ਭਾਵਨਾ ਅਸੀਂ ਉਹਦਾ ਸਤਿਕਾਰ ਕਰਨਾ ਚਾਹੁੰਦੇ ਹਾਂ, ਪਰ ਹੁਣ ਜਿਹੜੇ ਰੂਲ ਨੇ ਉਹ ਨਵੇਂ ਹੋਣਗੇ। ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਜਾ ਜੁੜਦਾ ਟਰੰਪ ਨੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਾਂ ਕਹ ਲਓ ਕਿ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਟਰਾਂਸਜੈਂਡਰ ਐਥਲੀਟਸ ਨੇ ਉਹ ਦੂਜਿਆਂ ਦੇ ਨਾਲ ਕਈ ਵਾਰੀ ਧੱਕਾ ਕਰ ਜਾਂਦੇ ਨੇ। ਇਸ ਮਾਮਲੇ ਦੇ ਵਿੱਚ ਇੱਕ ਟਰੁਥ ਸੋਸ਼ਲ ਜਿਹੜਾ ਮੀਡੀਆ ਉੱਤੇ ਇੱਕ ਜਿਹੜੀ ਟਰੰਪ ਦੀ ਪੋਸਟ ਆ ਉਹਦੇ ਬਾਰੇ ਖਾਸੀ ਚਰਚਾ ਹੋਈ ਸੀ, ਜਿਹਦੇ ਵਿੱਚ AB ਹਰਨਾਂਡੇਜ਼ ਜਿਹੜੀ ਕਿ 16 ਸਾਲਾਂ ਦੀ ਐਥਲੀਟ ਸੀ, ਜੂਨੀਅਰ ਸੀ ਯੂਰੋਪਾ ਵੈਲੀ ਹਾਈ ਸਕੂਲ ਦੇ ਵਿੱਚ, ਤੇ ਲੌਂਗ ਜੰਪ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਇਵੈਂਟ ਸੀਗਾ ਇਹ ਜਿੱਤਿਆ ਸੀਗਾ ਕੈਲੀਫੋਰਨੀਆ ਇੰਟਰਸਕੋਲਾਸਟਿਕ ਫੈਡਰੇਸ਼ਨ ਦੇ ਵਿੱਚ ਜਦੋਂ ਉਹ ਹੋਏ ਸਨ ਮਈ 24 ਦੇ ਵਿੱਚ। ਤਾਂ ਉਹ ਕਹਿੰਦੇ ਕਿ ਉਸ ਤੋਂ ਬਾਅਦ ਹੀ ਟਰੰਪ ਨੇ ਇਹ ਗੱਲ ਕਹੀ ਕਿ ਹੁਣ ਇਸ ਮਾਮਲੇ ਦੇ ਵਿੱਚ ਐਗਜ਼ੀਕਿਊਟਿਵ ਆਰਡਰ ਜਿਹੜੇ ਸਾਈਨ ਕੀਤੇ ਸੀਗੇ, ਉਹ ਕਹਿੰਦੇ ਕਿ ਨਵੇਂ ਜਿਹੜੇ ਵੀ ਸਟੂਡੈਂਟ ਹੋਣਗੇ ਜਾਂ ਟਰਾਂਸਜੈਂਡਰ ਹੋਣਗੇ ਜਾਂ ਨਵੇਂ ਮੁਕਾਬਲੇ ਹੋਣਗੇ, ਉਹਨਾਂ ਦੇ ਵਿੱਚ ਟਰਾਂਸਜੈਂਡਰ ਜਿਹੜੇ ਐਥਲੀਟਸ ਨੇ ਉਹਨਾਂ ਨੂੰ ਇੱਕ ਨਵੀਂ ਪ੍ਰਕਿਰਿਆ ਦੀ ਪਾਲਣਾ ਜਿਹੜੀ ਆ ਉਹ ਕਰਨੀ ਹੋਊਗੀ, ਤੇ ਜਿਹੜੇ ਵੀ ਸਕੂਲ ਜਾਂ ਜਿਹੜੇ ਵੀ ਸਟੇਟਾਂ ਇਹਨਾਂ ਨੂੰ ਨਹੀਂ ਕਰਨੀਆਂ ਤਾਂ ਉਹਦਾ ਫਿਰ ਫੈਡਰਲ ਫੰਡ ਜਿਹੜੀ ਆ ਉਹ ਕੱਟੀ ਜਾਊਗੀ। 5.8 ਮਿਲੀਅਨ ਜਿਹੜੇ ਨੇ ਸਟੂਡੈਂਟ ਨੇ ਉਹ ਇਸ ਟਾਈਮ ਵੱਖ-ਵੱਖ ਜਿਹੜੇ ਅਮਰੀਕਾ ਦੇ ਵਿੱਚ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਨੇ, ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਜਿਹੜੇ ਸਟੂਡੈਂਟ ਐਥਲੀਟਸ ਨੇ ਟਰਾਂਸਜੈਂਡਰ ਉਹਨੂੰ ਵੀ ਜਿਹੜੇ ਨੇ ਉਹ ਉਹਨਾਂ ਦੀ ਵੱਡੀ ਗਿਣਤੀ ਆ। ਸੋ ਨਵੇਂ ਨਿਯਮਾਂ ਦੇ ਮੁਤਾਬਕ ਟਰਾਂਸਜੈਂਡਰ ਐਥਲੀਟਸ ਨੂੰ ਹੁਣ ਨਵੀਂ ਪ੍ਰਕਿਰਿਆ ਦੀ ਪਾਲਣਾ ਕਰਨੀ ਪਊਗੀ, ਤੇ ਇਹ ਪ੍ਰਕਿਰਿਆ ਦੀ ਪਾਲਣਾ ਆਈ ਹੈ ਟਰੰਪ ਦੀ ਧਮਕੀ ਤੋਂ ਬਾਅਦ। ਜੀ, ਟਰੰਪ ਹੁਣੀ ਇੱਕ ਹੋਰ ਸੈਲੀਬ੍ਰਿਟੀ ਕਪਲ ਜਿਹੜੇ ਕ੍ਰਿਸਲੀ ਨੋਜ਼ ਬੈਸਟ ਦੇ ਵਿੱਚ ਸੀਗੇ, ਜਿੱਦਾਂ ਆਪ ਰਾਸ਼ਟਰਪਤੀ ਟਰੰਪ ਖੁਦ ਇੱਕ ਸੈਲੀਬ੍ਰਿਟੀ ਜਿਹੜੇ ਹੋ ਰਹੇ ਆ ਅਪ੍ਰੈਂਟਿਸ ਸ਼ੋਅ ਦੇ ਵਿੱਚ, ਉਹ ਇੱਕ TV ਕਪਲ ਨੂੰ ਜਿਨ੍ਹਾਂ ਦੇ ਉੱਤੇ ਫੈਡਰਲ ਫਰਾਡ ਦੇ ਜਿਹੜੇ ਚਾਰजेस ਆ, ਬੈਂਕਾਂ ਦੇ ਨਾਲ ਠੱਗੀ ਮਾਰਨ ਦੇ ਦੋਸ਼ਾਂ 'ਚ ਅੰਦਰ ਸੀ, ਸਜ਼ਾ ਯਾਫਤਾ ਸੀਗੇ, ਉਹਨਾਂ ਨੂੰ ਕਹਿੰਦੇ ਵੀ ਉਹ ਹੁਣ ਮਾਫ ਕਰਨ ਜਾ ਰਹੇ ਆ। ਅੱਜ ਸਵੇਰੇ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ, ਇੱਕ ਹੋਰ ਇਦਾਂ ਦਾ ਹੀ ਇੱਕ ਜਿਹੜਾ ਸ਼ੈਰਿਫ ਆ ਜਿਸ ਦੇ ਉੱਤੇ ਇਦਾਂ ਦੇ ਹੀ ਬ੍ਰਾਈਬਰੀ ਦੇ ਤੇ ਫਰਾਡ ਦੇ ਜਿਹੜੇ ਚਾਰजेस ਸੀ, ਉਸ ਨੂੰ ਵੀ ਟਰੰਪ ਹੁਣਾਂ ਨੇ ਜਿਹੜਾ ਪਾਰਡਨ ਆ ਮਾਫੀ ਦਿੱਤੀ ਆ। ਅੱਜ ਕਹਿੰਦੇ ਵੀ ਇਸ ਜੋੜੇ ਦੇ ਜਿਹੜੇ 2 ਨਿਆਣੇ ਆ ਉਹਨਾਂ ਨੂੰ ਓਵਲ ਆਫਿਸ ਤੋਂ ਰਾਸ਼ਟਰਪਤੀ ਟਰੰਪ ਨੇ ਕਾਲ ਕੀਤੀ ਤੇ ਦੱਸਿਆ ਵੀ ਉਹ ਉਹਨਾਂ ਦੇ ਮਾਪਿਆਂ ਨੂੰ ਐਸ ਸੂਨ ਐਸ ਵੈਡਨਸਡੇ ਯਾਨੀ ਕਿ ਕੱਲ ਨੂੰ ਉਹ ਮਾਫ ਕਰ ਸਕਦੇ ਹੈਗੇ ਆ। ਸੋ ਟੈਨਸ ਆਫ ਮਿਲੀਅਨਸ ਆਫ ਡਾਲਰ ਦਾ ਚੂਨਾ ਜਿਹੜਾ ਇਹਨਾਂ ਨੇ ਬੈਂਕਾਂ ਨੂੰ 2022 ਦੇ ਵਿੱਚ ਇਸ ਜੋੜੇ ਨੇ ਲਾਇਆ ਸੀ, ਕ੍ਰਾਈਸਲੀ ਨੋਜ਼ ਬੈਸਟ ਜਿਹੜਾ ਉਹ ਕਰਕੇ। ਟੌਡ ਕ੍ਰੈਸਲੀ ਨੂੰ 12 ਸਾਲ ਤੇ ਉਹਦੀ ਜਿਹੜੀ ਘਰ ਵਾਲੀ ਜੂਲੀ ਕ੍ਰਿਸਲੀ ਆ ਉਸ ਨੂੰ ਜਿਹੜੀ 7 ਸਾਲ ਦੀ ਜਿਹੜੀ ਸਜ਼ਾ ਆ ਅਟਲਾਂਟਾ ਦੀ ਜੂਰੀ ਦੇ ਦੁਆਰਾ ਸੁਣਾਈ ਗਈ ਸੀਗੀ। ਸੋ ਫਰਾਡ, ਟੈਕਸ ਇਵੇਜਨ, ਕਨਸਪੀਰੇਸੀ ਟੂ ਫਰਾਡ ਯੂਨਾਈਟਿਡ ਸਟੇਟਸ, ਇਹ ਸਾਰਾ ਕੁਝ ਇਹਨਾਂ ਦੇ ਉੱਤੇ ਦੋਸ਼ ਸੀਗੇ। ਸੋ ਟਰੰਪ ਹੁਣੀ ਜਿਹੜੇ ਹੋਰ ਠੱਗਾਂ ਨੂੰ ਜਿਹੜੇ ਇੱਕ ਹਿਸਾਬ ਦੇ ਨਾਲ ਦੁਬਾਰਾ ਪਾਰਡਨ ਕਰਨ ਜਾ ਰਹੇ ਆ। ਸੋ ਰਾਸ਼ਟਰਪਤੀ ਦੇ ਕੋਲ ਇਹ ਐਬਸੋਲੂਟ ਪਾਵਰ ਹੁੰਦੀ ਆ, ਉਹ ਕਿਸੇ ਨੂੰ ਵੀ ਮਾਫ ਜਿਹੜਾ ਉਹ ਕਰ ਸਕਦੇ ਆ, ਤੇ ਰਾਸ਼ਟਰਪਤੀ ਟਰੰਪ ਇਸ ਟਾਈਮ ਇਸ ਨੂੰ ਜਿਹੜਾ ਉਹ ਚੂਜ਼ ਕਰ ਰਹੇ ਆ। ਉਦਾਂ ਦੱਸਦੇ ਜਾਈਏ, ਜਿੱਦਾਂ ਸਵੇਰੇ ਵੀ ਦੱਸਿਆ ਸੀ ਵੀ ਬਾਈਡਨ ਹੁਣਾਂ ਨੇ ਆਪਣੇ ਟੱਬਰ ਨੂੰ, ਓਬਾਮਾ ਹੁਣਾਂ ਨੇ ਜਿਸ ਦੇ ਉੱਤੇ ਅਮਰੀਕਾ ਦੇ ਉਲਟ ਐਸਪੀਨਾਜ ਤੇ ਕਲਾਸੀਫਾਈਡ ਡਾਕੂਮੈਂਟਸ ਤੇ ਇਨਫੋਰਮੇਸ਼ਨ ਲੀਕ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਉਹ ਮਾਫ ਕਰ ਚੁੱਕੇ ਆ। ਇਸ ਜੋੜੇ ਨੇ ਜਿਹੜੀ ਆ ਉਹ ਚਿੱਠੀ ਲਿਖੀ ਸੀਗੀ ਟਰੰਪ ਹੁਣਾਂ ਨੂੰ, ਆਪਣੀ ਜਿਹੜੀ ਮਾਫੀ ਦੀ ਗੁਹਾਰ ਜਿਹੜੀ ਇਸ ਦੇ ਵਿੱਚ ਲਗਾਈ ਸੀ, ਤੇ ਟਰੰਪ ਹੁਣਾਂ ਨੇ ਉਹਨਾਂ ਦੇ ਜਿਹੜੇ 2 ਨਿਆਣੇ ਸਵੈਨਾ ਤੇ ਗ੍ਰੇਸਨ ਕ੍ਰਾਈਸਲੀ ਉਹਨਾਂ ਨੂੰ ਫੋਨ ਕਾਲ ਕਰਕੇ ਜਿਹੜਾ ਦੱਸਿਆ ਵੀ ਤੁਹਾਡੇ ਮਾਪਿਆਂ ਨੂੰ ਕੱਲ ਨੂੰ ਮੈਂ ਜਿਹੜਾ ਉਹ ਮਾਫ ਕਰਨ ਜਾ ਰਿਹਾ ਆ। ਜੀ,
ਅਗਲੀ ਜਿਹੜੀ ਖਬਰ ਆ ਉਹ ਯੂਐਸ ਸਟੇਟ ਡਿਪਾਰਟਮੈਂਟ ਤੋਂ ਆ ਰਹੀ ਹੈ ਤੇ ਤਾਜ਼ਾ ਖਬਰ ਹੈ ਇਹਦੇ ਮੁਤਾਬਕ ਖਬਰ ਦੇ ਮੁਤਾਬਕ ਜਿਹੜੀਆਂ ਇੱਕ ਇਸ਼ੂ ਜਿਹੜੀ ਇੱਕ ਵਾਰਨਿੰਗ ਇਸ਼ੂ ਜਾਰੀ ਕੀਤੀ ਗਈ ਆ ਜਿਹੜੇ ਲੋਕ ਵੈਨਜ਼ੂਏਲਾ ਨੂੰ ਟਰੈਵਲ ਕਰਨਾ ਚਾਹੁੰਦੇ ਨੇ ਅਮਰੀਕਨ ਸਿਟੀਜ਼ਨ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਜਾ ਨਹੀਂ ਸਕਦੇ ਜਾਂ ਤੁਸੀਂ ਉੱਥੇ ਜਾਣ ਤੋਂ ਗੁਰੇਜ਼ ਕਰੋ। ਇਹ ਕਿਹਾ ਗਿਆ ਕਿ ਡੂ ਨਾਟ ਟਰੈਵਲ ਟੂ ਵੈਨਜ਼ੂਏਲਾ ਉੱਥੇ ਕਿਉਂਕਿ ਰੋਂਗਫੁਲੀ ਡਿਟੈਂਸ਼ਨ ਹੋ ਸਕਦੀ ਆ, ਟਾਰਚਰ ਹੋ ਸਕਦਾ ਡਿਟੈਂਸ਼ਨ ਦੇ ਵਿੱਚ ਤੁਹਾਨੂੰ ਲੈ ਕੇ, ਟੈਰਰਿਜ਼ਮ ਆ ਉੱਥੇ, ਕਿਡਨੈਪਿੰਗ ਹੋ ਸਕਦੀ ਆ ਤੇ ਹੋਰ ਜਿਹੜੀਆਂ ਇਨਫੋਰਸਮੈਂਟ ਆਫ ਲੋਕਲ ਲਾ ਉਹਦੇ ਦੇ ਵਿੱਚ ਅਸਫਲ ਹੋਣ ਕਰਕੇ ਉਸ ਮੁਲਕ ਦੇ ਵਿੱਚ ਕਹਿੰਦੇ ਕਿ ਕ੍ਰਾਈਮ ਬਹੁਤ ਜ਼ਿਆਦਾ, ਸਿਵਲ ਅਨਰੈਸਟ ਆ ਤੇ ਪੂਅਰ ਹੈਲਥ ਇਨਫਰਾਸਟ੍ਰਕਚਰ ਦਾ ਹਵਾਲਾ ਦਿੱਤਾ ਗਿਆ। ਤੇ ਇਹ ਵੀ ਨਾਲ ਦੱਸਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ ਯੂਐਸ ਨੈਸ਼ਨਲਸ ਜਿਹੜੇ ਨੇ ਉਹਨਾਂ ਦੀ ਵੈਨਜ਼ੂਏਲਾ ਦੇ ਵਿੱਚ ਕਿਸੇ ਵੀ ਹੋਰ ਮੁਲਕ ਦੇ ਮੁਕਾਬਲੇ ਵੱਧ ਗਿਣਤੀ ਹੈ ਜਿਨ੍ਹਾਂ ਨੂੰ ਰੋਂਗਫੁਲੀ ਡਿਟੇਨ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਦੌਰਾਨ। ਸੋ ਕਹਿੰਦੇ ਕਿ ਇਹ ਜਿਹੜੀ ਐਡਵਾਈਜ਼ਰੀ ਆ ਸਟਰੋਂਗਲੀ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ ਵੈਨਜ਼ੂਏਲਾ ਨੂੰ ਟਰੈਵਲ ਕਰਨ ਵਾਲੇ ਲੋਕਾਂ ਨੂੰ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਵੈਨਜ਼ੂਏਲਾ ਨੂੰ ਟਰੈਵਲ ਕਰਨ ਦੇ ਲਈ ਕੋਈ ਖਾਸ ਜਿਹੜਾ ਕਾਰਨ ਆ ਉਹ ਦੱਸਣਾ ਪਵੇ। ਨਾਲ ਹੀ ਉਹ ਕਹਿੰਦੇ ਨੇ ਕਿ ਨਾਲ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਉੱਥੇ ਜਿਹੜੇ ਯੂਐਸ ਐਮਬੈਸੀਜ਼ ਨੇ, ਰੀਜਨਲ ਐਮਬੈਸੀਜ਼, ਉਹਨਾਂ ਨੂੰ ਵੀ ਹੁਣ ਪੂਰੀ ਤਰ੍ਹਾਂ ਬੰਦ ਕਰਨ ਦੇ ਬਾਰੇ ਵਿਚਾਰ ਚਰਚਾ ਜਿਹੜੀ ਆ ਹੋ ਸਕਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਬਾਰੇ ਵੀ ਜਿਹੜਾ ਨਵੀਂ ਡਾਇਰੈਕਸ਼ਨ ਆ ਜਿਹੜੀ ਉਹ ਜਾਰੀ ਹੋ ਸਕਦੀ ਆ। ਇਹਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਰਿਸਕ ਆ ਉੱਥੇ ਯੂਐਸ ਸਿਟੀਜ਼ਨ ਨੂੰ ਉਹ ਬਹੁਤ ਜ਼ਿਆਦਾ ਵੱਧ ਗਿਆ ਤੇ ਜਿਨ੍ਹਾਂ ਦੀਆਂ ਫੈਮਲੀਜ਼ ਜਾਂ ਫਿਰ ਕਿਸੇ ਵੀ ਤਰ੍ਹਾਂ ਤੁਹਾਡਾ ਫੈਮਿਲੀ ਮੈਂਬਰ ਵੈਨਜ਼ੂਏਲਾ ਨੂੰ ਟਰੈਵਲ ਕਰ ਰਿਹਾ ਜਾਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੀਤਾ ਤਾਂ ਉਹਨੂੰ ਵਾਪਸ ਬੁਲਾਉਣ ਦੀ ਵੀ ਜਿਹੜੀ ਜ਼ਿੰਮੇਵਾਰੀ ਆ ਉਹ ਪਰਿਵਾਰ ਨੂੰ ਦਿੱਤੀ ਗਈ ਆ। ਜਿਹੜੀ ਓਰੀਜਨਲ ਜਿਹੜੀ ਐਡਵਾਈਜ਼ਰੀ ਹੈ ਇਸ ਮਾਮਲੇ ਦੇ ਵਿੱਚ 12 ਮਈ ਨੂੰ ਵੀ ਜਾਰੀ ਕੀਤੀ ਗਈ ਸੀ ਤੇ ਉਹਦੇ ਵਿੱਚ ਵੀ ਕਿਹਾ ਗਿਆ ਸੀ ਡੂ ਨਾਟ ਟਰੈਵਲ ਐਡਵਾਈਜ਼ਰੀ। ਤੇ ਹੁਣ ਕੈਰਾਕਸ ਦੇ ਵਿੱਚ ਜਿਹੜੀ ਐਮਬੈਸੀ ਆ ਯੂਐਸ ਦੀ ਜਾਂ ਵੈਨਜ਼ੂਏਲਾ ਦੀ ਕੈਪੀਟਲ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਉੱਥੇ ਵੀ ਹੁਣ ਇਹ ਕਹਿੰਦੇ ਕਿ ਛੇਤੀ ਤੋਂ ਛੇਤੀ ਜਿਹੜੇ ਅਮਰੀਕਾ ਦੇ ਨਾਗਰਿਕ ਨੇ ਉਹਨਾਂ ਨੂੰ ਤੁਸੀਂ ਅਮਰੀਕਾ ਦੇ ਵਿੱਚ ਵਾਪਸ ਭੇਜਣਾ ਸ਼ੁਰੂ ਕਰ ਦਿਓ। ਜੀ, ਕੁਛ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਆ ਸਾਰੇ ਜਾਣੇ ਜਿਹੜੇ ਇਸ ਨੂੰ ਧਿਆਨ ਦੇਣ। ਸਟੇਟ ਡਿਪਾਰਟਮੈਂਟ ਦੇ ਦੁਆਰਾ ਜਿਹੜੇ ਨਵੇਂ ਸਟੂਡੈਂਟ ਵੀਜ਼ਾਸ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਗਈ ਆ, ਪੌਜ਼ ਜਿਹੜਾ ਉਹ ਕਰ ਦਿੱਤਾ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਉਲਟ ਕਹਿ ਸਕਦੇ ਆ ਵੀ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਆ। ਖਾਸ ਕਰਕੇ ਜਿੱਦਾਂ ਆਪਾਂ ਹਾਰਵਰਡ ਯੂਨੀਵਰਸਿਟੀ ਦੀ, ਕੋਲੰਬੀਆ ਯੂਨੀਵਰਸਿਟੀ ਦੀ ਤੇ ਹੋਰ ਬਹੁਤ ਸਾਰੇ ਯੂਨੀਵਰਸਿਟੀ ਦੀ ਗੱਲ ਕੀਤੀ ਜਿੱਥੇ ਬਹੁਤ ਜ਼ਿਆਦਾ ਇਜ਼ਰਾਈਲ ਦੇ ਉਲਟ ਕਹਿ ਲਓ ਜਾਂ ਪੈਲਸਤੀਨ ਦੇ ਹੱਕ ਤੇ ਵਾਰ ਦੇ ਉਲਟ ਪ੍ਰੋਟੈਸਟ ਤੇ ਰੈਲੀਜ਼ ਜਿਹੜੀਆਂ ਉਹ ਹੁੰਦੀਆਂ ਰਹੀਆਂ ਆ। ਟਰੰਪ ਐਡਮਿਨਿਸਟ੍ਰੇਸ਼ਨ ਇਸ ਨੂੰ ਐਂਟੀ-ਸੈਮਿਟਿਜ਼ਮ ਦੀ ਛਤਰੀ ਹੇਠ ਹੀ ਸਾਰੇ ਐਕਸ਼ਨ ਜਿਹੜੇ ਉਹ ਲੈ ਰਹੇ ਆ। ਸਟੇਟ ਡਿਪਾਰਟਮੈਂਟ ਨੇ ਅੱਜ ਐਲਾਨ ਕਰ ਦਿੱਤਾ ਵੀ ਫੋਰਨ ਸਟੂਡੈਂਟ ਵੀਜ਼ਾ ਦੀਆਂ ਜਿੰਨੀਆਂ ਵੀ ਅਪਾਇੰਟਮੈਂਟਸ ਉਹਨਾਂ ਨੇ ਦਿੱਤੀਆਂ ਸੀ ਉਹਨਾਂ ਸਾਰਿਆਂ ਨੂੰ ਉਹ ਸਸਪੈਂਡ ਕਰ ਰਹੇ ਆ, ਰੱਦ ਕਰ ਰਹੇ ਆ ਤੇ ਹੁਣ ਨਵੀਆਂ ਗਾਈਡਲਾਈਨਸ ਉਹ ਦਿੱਤੀਆਂ ਜਾਣਗੀਆਂ ਤੇ ਕਹਿੰਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਖਾਸ ਤਵੱਜੋ ਦਿੱਤੀ ਗਈ ਆ। ਇੱਕ ਇੰਟਰਨਲ ਕੇਬਲ ਵਾਸ਼ਿੰਗਟਨ ਪੋਸਟ ਦੇ ਹੱਥ ਲੱਗਣ ਤੋਂ ਬਾਅਦ ਚ ਉਹ ਇਸ ਨੂੰ ਜਿਹੜਾ ਹੁਣ ਰਿਪੋਰਟ ਕਰ ਰਿਹਾ। ਇਫੈਕਟਿਵ ਇਮੀਡੀਏਟਲੀ in preparation for an expansion of required social media screening and vetting, consular section should not add any additional student or exchange visitor visa appointment capacity until further guidance is issued. So e-visas, M visas, J visas ਤੇ ਜਿਹੜੇ ਸਟੂਡੈਂਟ F1 ਜਿਹੜੇ ਵੀਜ਼ਾਸ ਹੁੰਦੇ ਆ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਦੀਆਂ ਅਪਾਇੰਟਮੈਂਟਸ ਦੇ ਉੱਤੇ ਉਹਨਾਂ ਨੇ ਹੁਣ ਸਸਪੈਂਸ਼ਨ ਲਾ ਦਿੱਤੀ ਆ। ਨਵੀਂ ਕੋਈ ਵੀ ਜਿਹੜੀ ਆ ਸਟੂਡੈਂਟ ਵੀਜ਼ੇ ਦੀ ਜਾਂ ਐਕਸਚੇਂਜ ਵਿਜ਼ਟਰ ਸਟੂਡੈਂਟ ਵੀਜ਼ੇ ਦੇ ਜਿਹੜੇ ਪ੍ਰੋਗਰਾਮਸ ਆ ਉਸ ਵਿੱਚ ਅਪਾਇੰਟਮੈਂਟ ਹੁਣ ਨਹੀਂ ਦਿੱਤੀ ਜਾਊਗੀ। ਇਸ ਡਾਕੂਮੈਂਟ ਦੇ ਬਾਰੇ ਪਹਿਲਾਂ ਪੋਲੀਟਿਕੋ ਜਿਹੜੀ ਮੈਗਜ਼ੀਨ ਆ ਉਹਨਾਂ ਨੇ ਵੀ ਰਿਪੋਰਟ ਕੀਤਾ ਸੀ। ਸੀਨੀਅਰ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਸ ਰਿਪੋਰਟ ਨੂੰ ਵੀ ਇਹ ਜਿਹੜੀ ਕੇਬਲ ਤੁਹਾਨੂੰ ਸਸਪੈਂਸ਼ਨ ਆਫ ਵੀਜ਼ਾ ਪ੍ਰੋਸੈਸਿੰਗ ਦੀ ਗੱਲ ਸੁਣੀ ਆ ਉਹ ਦੁਰਸਤ ਹੈਗੀ ਆ। ਸੋ ਹਾਰਵਰਡ ਸਰਟੀਫਿਕੇਸ਼ਨ ਦੀ ਭਾਲ ਦੇ ਵਿੱਚ ਆ ਵੀ ਉਹਨਾਂ ਨੇ ਦੁਬਾਰਾ ਜਿਹੜੇ ਫੋਰਨ ਸਟੂਡੈਂਟਸ ਨੂੰ ਐਡਮਿਟ ਕੀਤਾ ਗਿਆ ਆ ਉਹ ਕਿੱਦਾਂ ਬਰਕਰਾਰ ਰੱਖਣਾ ਆ, ਜਿਹੜੀਆਂ ਸਟੂਡੈਂਟ ਦੀਆਂ ਡੈਪੂਟੇਸ਼ਨਸ ਆ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਰੋਕਣਾ ਆ, ਉਹ ਲੀਗਲ ਫਾਈਟ ਬੈਟਲ ਜਿਹੜੀ ਉਹ ਚੱਲੇਗੀ। ਉਸੇ ਦਰਮਿਆਨ ਨਵੀਆਂ ਜਿਹੜੀਆਂ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਜਾਂ ਅਪਾਇੰਟਮੈਂਟਸ ਆ ਉਹਨਾਂ ਨੂੰ ਹਾਲ ਦੀ ਘੜੀ ਇਹਨਾਂ ਨੇ ਰੋਕ ਦਿੱਤਾ ਆ। ਸੋ ਮੁੱਕਦੀ ਗੱਲ ਆ ਵੀ ਤੁਹਾਡਾ ਫੇਸਬੁੱਕ, ਸਨੈਪਚੈਟ, ਇੰਸਟਾਗ੍ਰਾਮ, ਟਿਕਟੌਕ ਉੱਤੇ ਕੀ ਲਿਖਿਆ, ਕਿਹੜੇ ਨਾਵਾਂ ਦੇ ਨਾਲ ਤੁਸੀਂ ਲਿਖਿਆ, ਅਮਰੀਕਾ ਦੇ ਉਲਟ ਲਿਖਿਆ, ਹੱਕ 'ਚ ਲਿਖਿਆ, ਇਜ਼ਰਾਈਲ ਦੇ ਹੱਕ 'ਚ ਲਿਖਿਆ, ਉਲਟ 'ਚ ਲਿਖਿਆ, ਉਹ ਸਾਰੀਆਂ ਚੀਜ਼ਾਂ ਹੁਣ ਹਾਲ ਦੀ ਘੜੀ ਕਾਫੀ ਜ਼ਿਆਦਾ ਜਿਹੜੀਆਂ ਉਹ ਅਸਰ ਪਾਉਣਗੀਆਂ।
F ਵੀਜ਼ਾਸ ਜਿਹੜੀ ਕੈਟਾਗਰੀ, M ਵੀਜ਼ਾਸ, J ਵੀਜ਼ਾਸ ਦੀ ਜਿਹੜੀ ਕੈਟਾਗਰੀ ਆ ਤੇ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਦੀ ਜਿਹੜੀ ਆ ਉਹਨਾਂ ਸਾਰਿਆਂ ਦੇ ਉੱਤੇ ਨਵੇਂ ਦੇ ਉੱਤੇ ਜਿਹੜੀ ਆ ਪ੍ਰਵੀਨ ਜੀ ਇਸ ਟਾਈਮ ਰੋਕ ਲਗਾ ਦਿੱਤੀ ਗਈ ਆ, ਨਵੀਆਂ ਅਪਾਇੰਟਮੈਂਟਸ ਨਹੀਂ ਦਿੱਤੀਆਂ ਜਾਣਗੀਆਂ। ਹਾਂਜੀ, ਆਪਾਂ ਦੇਖ ਰਹੇ ਹਾਂ ਜਦੋਂ ਤੋਂ ਟਰੰਪ ਪ੍ਰਸ਼ਾਸਨ ਆਇਆ ਨਵਾਂ, ਤੇ ਉਸ ਤੋਂ ਬਾਅਦ ਹੀ ਯੂਨੀਵਰਸਿਟੀਆਂ ਖਾਸ ਕਰਕੇ ਕਾਲਜਾਂ ਦੀ ਖਿਚਾਈ, ਫੰਡ ਰੋਕਣੇ, ਯੂਨੀਵਰਸਿਟੀ ਸਟੂਡੈਂਟਸ ਚਾਹੇ ਗ੍ਰੀਨ ਕਾਰਡ ਹੋਲਡਰ ਹੈ ਚਾਹੇ ਉਹ ਹੋਰ ਸਿਟੀਜ਼ਨ ਨੇ ਉਹਨਾਂ ਨੂੰ ਡਿਟੇਨ ਕਰਨਾ। ਇੱਕ ਆਪਾਂ ਦੇਖਿਆ ਸੀ ਬਾਹਰਲੇ ਮੁਲਕ ਦੀ, ਮੈਂ ਵਿਸਰ ਗਿਆ ਨਾਮ, ਉਹਨੂੰ ਬਾਹਰ ਹੋਸਟਲ ਦੇ ਬਾਹਰੋਂ ਹੀ ਡਿਟੇਨ ਕੀਤਾ ਗਿਆ ਸੀ। ਸੋ ਖਾਸੀ ਮੋਨੀਟਰਿੰਗ, ਖਾਸੀ ਸਕਰੀਨਿੰਗ ਇਸ ਵੇਲੇ ਕੀਤੀ ਜਾ ਰਹੀ ਹੈ ਸਟੂਡੈਂਟਸ ਦੇ ਉੱਤੇ। ਇੱਕ ਹੋਰ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਸੁਪਰੀਮ ਕੋਰਟ ਨੂੰ ਆਖਿਆ ਆ ਵੀ ਉਹ ਇੰਟਰਵੀਨ ਕਰਨ ਜਿਹੜੀ ਸਾਊਥ ਸੁਡਾਨ ਦੀਆਂ ਡੈਪੂਟੇਸ਼ਨਸ ਆ, ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਰੋਕੀਆਂ ਆ। ਜਿਹੜੇ ਡਿਸਟ੍ਰਿਕਟ ਕੋਰਟ ਦੇ ਜੱਜ ਆ ਉਹਨਾਂ ਨੇ ਰੋਕ ਲਾ ਦਿੱਤੀ ਸੀ ਵੀ ਜਿਹੜੇ ਹੋਰ ਮੁਲਕਾਂ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਤੁਸੀਂ ਸਾਊਥ ਸੁਡਾਨ ਦੇ ਵਿੱਚ ਡਿਪੋਰਟ ਨਹੀਂ ਕਰ ਸਕਦੇ। ਐਟਲੀਸਟ ਤੁਹਾਨੂੰ ਉਹਨਾਂ ਨੂੰ ਇੱਥੇ ਦੀਆਂ ਅਦਾਲਤਾਂ ਦੇ ਵਿੱਚ ਇੱਕ ਚਾਂਸ ਦੇਣਾ ਪਊਗਾ ਵੀ ਉਹ ਦੱਸ ਸਕਣ ਵੀ ਭਾਈ ਸਾਡੀ ਜਾਨ ਨੂੰ ਖਤਰਾ ਹੈਗਾ ਆ ਜਾਂ ਨਹੀਂ, ਵੀ ਉੱਥੇ ਜਾ ਕੇ ਕਿਤੇ ਸਾਨੂੰ ਟਾਰਚਰ ਜਾਂ ਕਿਲ ਜਿਹੜਾ ਉਹ ਨਾ ਕਰ ਦੇਣ। ਸੋ ਟਰੰਪ ਐਡਮਿਨਿਸਟ੍ਰੇਸ਼ਨ ਹੁਣ ਸੁਪਰੀਮ ਕੋਰਟ ਦੇ ਕੋਲ ਗਿਆ ਆ ਤੇ ਉਹਨਾਂ ਨੇ ਕਿਹਾ ਵੀ ਇਸ ਲੋਅਰ ਕੋਰਟ ਦੀ ਰੂਲਿੰਗ ਦੇ ਉੱਤੇ ਉਹ ਰੋਕ ਲਾਉਣ ਤੇ ਜਿਹੜੀ ਸਰਕਾਰ ਆ ਉਹ ਆਪਣੀ ਜਿਹੜੀ ਡੈਪੂਟੇਸ਼ਨ ਦਾ ਕੰਮ ਜਿਹੜਾ ਚਲਾ ਰਹੀ ਆ ਵੀ ਹੋਰ ਮੁਲਕਾਂ ਦੇ ਲੋਕਾਂ ਨੂੰ ਜਿਹੜੀ ਡਿਪੋਰਟ ਕਰ ਰਹੇ ਆ ਵੀ ਉਸੇ ਤਰੀਕੇ ਦੇ ਨਾਲ ਕਰਦੇ ਰਹਿਣ। ਸੋਲਿਸਿਟਰ ਜਨਰਲ ਡੀ ਜੌਨ ਸੌਰ ਉਹਨਾਂ ਨੇ ਕੋਰਟ ਫਾਈਲਿੰਗ ਦੇ ਵਿੱਚ ਲਿਖਿਆ ਆ ਵੀ ਕਹਿੰਦੇ ਵੀ ਸਿੰਗਲ ਫੈਡਰਲ ਜੱਜ ਦੇ ਕੋਲ ਇਹ ਅਖਤਿਆਰ ਨਹੀਂ ਹੋਣਾ ਚਾਹੀਦਾ ਵੀ ਐਡਮਿਨਿਸਟ੍ਰੇਸ਼ਨ ਦੀ ਨੇਸ਼ਨ ਵਾਈਡ ਜਿਹੜੀ ਐਫਰਟ ਆ ਉਸ ਉੱਤੇ ਉਹ ਬ੍ਰੇਕਾਂ ਇਸ ਤਰੀਕੇ ਦੇ ਨਾਲ ਲਾ ਦੇਣ। ਸੋ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਨੂੰ ਕਹਿ ਰਹੀ ਆ ਵੀ ਲੋਅਰ ਕੋਰਟ ਦੀ ਇਹ ਜਿਹੜੀ ਰੂਲਿੰਗ ਆ ਉਸ ਦੇ ਉੱਤੇ ਰੋਕ ਲਗਾ ਦੇਣ ਤੇ ਉਹ ਕਿਸੇ ਨੂੰ ਵੀ ਸਾਊਥ ਸੁਡਾਨ ਦੇ ਵਿੱਚ ਜਿਹੜਾ ਡਿਪੋਰਟ ਕਰਨ ਦਾ ਸਿਲਸਿਲਾ ਆ ਉਸ ਨੂੰ ਅੱਗੇ ਵਧਾ ਸਕਣ। ਜੀ ਬਿਲਕੁਲ। ਸੋ ਜਾਂਦੇ ਇੱਕ ਕ੍ਰਾਈਮ ਦੀ ਖਬਰ ਜਿਹੜੀ ਕਵਰ ਕਰ ਲਈਏ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ। LA ਦੇ ਵਿੱਚ ਜਿਹੜੇ ਲੋਕਾਂ ਨੇ ਵੀਕਐਂਡ ਦੇ ਦੌਰਾਨ ਲਾਸ ਐਂਜਲਸ ਦੇ ਵਿੱਚ ਮੈਟਰੋ ਜਿਹੜੀ ਆ ਉਹਦੀ ਭੰਨਤੋੜ ਕੀਤੀ ਅਤੇ ਕਈ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ, ਕਾਰੋਬਾਰੀ ਥਾਵਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ 50 ਬੰਦਿਆਂ ਨੂੰ ਬੇਸ਼ੱਕ ਆਇਡੈਂਟੀਫਾਈ ਤਾਂ ਕਰ ਲਿਆ, ਪਰ ਕਹਿੰਦੇ 48 ਘੰਟੇ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਿਆ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ। ਇਹ 50 ਬੰਦਿਆਂ ਦਾ ਗਰੁੱਪ ਆ ਜਿਨ੍ਹਾਂ ਨੇ 1700 ਬਲਾਕ ਜਿਹੜਾ ਟ੍ਰਿੰਟੀ ਐਵੀਨਿਊ ਆ ਵਾਸ਼ਿੰਗਟਨ ਬੁਲੇਵਾਰਡ ਦੇ ਨੇੜੇ, ਉੱਥੇ ਜਿਹੜੀ ਆ ਟ੍ਰੈਸਪਾਸਿੰਗ ਕੀਤੀ ਕਈ ਥਾਵਾਂ ਦੇ ਉੱਤੇ, ਤੇ ਜਿਹੜੀ ਮੈਟਰੋ ਟ੍ਰੇਨ ਆ ਵਾਸ਼ਿੰਗਟਨ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ ਉੱਥੇ ਇਸ ਗਰੁੱਪ ਨੇ, ਇਸ ਧੜੇ ਨੇ ਜਿਹੜਾ ਉਹਨੂੰ ਨੁਕਸਾਨ ਪਹੁੰਚਾਇਆ ਤੇ ਉਹਦੀ ਭੰਨਤੋੜ ਕੀਤੀ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਆ ਜਿਹੜਾ ਉਹਨਾਂ ਦੇ ਸਪੋਕਸਪਰਸਨ ਨੇ ਦੱਸਿਆ ਕਿ ਉੱਥੇ ਪੁਲਿਸ ਪਹੁੰਚੀ ਸੀ ਪਰ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਜਿਹੜੀ ਆ ਉਹ ਅਸਫਲ ਰਹੀ। ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਜਿਹੜਾ ਵਾਇਲੈਂਟ ਕਰਾਊਡ ਆ ਉਹ ਕਈ ਥਾਵਾਂ ਦੇ ਉੱਤੇ ਭੰਨਤੋੜ ਕਰਦਾ ਨਜ਼ਰ ਆ ਰਿਹਾ। ਪਰ ਪੁਲਿਸ ਦੀ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਕਿਉਂਕਿ ਆਲੋਚਨਾ ਤਾਂ ਹੋ ਰਹੀ ਹੈ ਕਿਉਂਕਿ 48 ਘੰਟਿਆਂ ਬਾਅਦ ਵੀ 50 ਬੰਦਿਆਂ ਦੇ ਵਿੱਚੋਂ ਇੱਕ ਵੀ ਜਾਣਾ ਪੁਲਿਸ ਵਾਲੇ ਫੜਨ ਦੇ ਵਿੱਚ ਸਫਲ ਨਹੀਂ ਹੋ ਸਕੀ ਹੈ। ਜੀ ਤੇ ਪ੍ਰਵੀਨ ਜੀ ਜਾਂਦੇ ਜੇ ਆਪਾਂ ਦੱਸਦੇ ਜਾਈਏ ਵੀ ਕੀ ਸਿਚੁਏਸ਼ਨ ਚੱਲ ਰਹੀ ਆ ਮਾਰਕੀਟਸ ਦੀ, ਉਸ ਤੋਂ ਪਹਿਲਾਂ ਇੱਕ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਕੰਟੇਜੀਅਸ ਕੋਵਿਡ ਦਾ ਜਿਹੜਾ ਸਟ੍ਰੇਨ ਆ ਉਹ ਕੈਲੀਫੋਰਨੀਆ ਦੇ ਵਿੱਚ ਡਿਟੈਕਟ ਕੀਤਾ ਗਿਆ ਆ। ਵੈਕਸੀਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਕ੍ਰੈਕਡਾਊਨ ਚੱਲ ਰਿਹਾ, ਜਿੱਦਾਂ ਆਪਾਂ ਸਵੇਰੇ ਸ਼ੇਅਰ ਕੀਤਾ ਸੀਗਾ ਵੀ ਗਰਭਵਤੀਆਂ ਔਰਤਾਂ ਤੇ ਜਿਹੜੇ ਸਿਹਤਮੰਦ ਬਾਲਗ ਨੇ, ਬੱਚੇ ਨੇ, ਉਹਨਾਂ ਦੇ ਲਈ ਜਿਹੜੀ ਹੁਣ ਕੋਵਿਡ ਦੀ ਵੈਕਸੀਨ ਆ ਉਸ ਦੀ ਰეკਮੈਂਡੇਸ਼ਨ ਵਾਪਸ ਲੈ ਲਈ ਗਈ ਹੈਗੀ ਆ। ਹੈਲਥ ਸਕੱਤਰ ਜਿਹੜੇ ਰੋਬਰਟ ਐਫ ਕੈਨੇਡੀ ਜੂਨੀਅਰ ਆ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਸੀ। ਸੈਨ ਫਰਾਂਸਿਸਕੋ ਕ੍ਰੋਨਿਕਲ ਰਿਪੋਰਟ ਕਰ ਰਹੀ ਆ ਵੀ ਇਹ ਜਿਹੜਾ ਸਟ੍ਰੇਨ ਜਿਸ ਦਾ ਨਾਮ NB.1.8.1 ਆ ਉਹ ਕੈਲੀਫੋਰਨੀਆ ਦੇ ਵਿੱਚ 17 ਅਪ੍ਰੈਲ ਨੂੰ ਕਨਫਰਮ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਇਸੇ ਸਟ੍ਰੇਨ ਦੀਆਂ ਜਿਹੜੀਆਂ ਇਨਫੈਕਸ਼ਨਸ ਆ ਵਾਸ਼ਿੰਗਟਨ, ਵਰਜੀਨੀਆ ਤੇ ਨਿਊਯਾਰਕ ਦੇ ਵਿੱਚ ਵੀ ਜਿਹੜੀਆਂ ਉਹ ਦੇਖੀਆਂ ਗਈਆਂ ਆ। ਸੋ ਕਹਿੰਦੇ ਵੀ ਇਹ ਕਾਫੀ ਜ਼ਿਆਦਾ ਇਸ ਟਾਈਮ ਕੰਟੇਜੀਅਸ ਜਿਹੜਾ ਕੰਟੇਜੀਅਸ ਜਿਹੜਾ ਸਟ੍ਰੇਨ ਆ ਕੋਵਿਡ ਦਾ ਇਹ ਬਣਿਆ ਹੈਗਾ ਆ। ਸੋ ਲੋਕਾਂ ਨੂੰ ਆਪਣੇ ਪੱਧਰ ਦੇ ਉੱਤੇ ਬਚਾਅ ਰੱਖਣ ਦੀ ਜਿਹੜੀ ਗੱਲ ਆਖੀ ਗਈ ਆ। ਸੋ ਸਰਕਾਰ ਦੇ ਦੁਆਰਾ ਇਸ ਚੀਜ਼ ਦੇ ਵਿੱਚ ਕਹਿ ਸਕਦੇ ਵੀ ਜਿੱਦਾਂ ਆਪਾਂ ਕੋਵਿਡ ਦੇ ਦੌਰਾਨ ਪਾਬੰਦੀਆਂ ਜਾਂ ਬੰਦਿਸ਼ਾਂ ਸੀਗੀਆਂ ਉਹਦੇ ਵਿੱਚ ਹੁਣ ਉਦਾਂ ਦੀ ਕੋਈ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆਵੇਗੀ। ਜੀ
ਤੇ ਤੇ ਮਾਰਕੀਟਸ ਦਾ ਪ੍ਰਵੀਨ ਜੀ ਜਾਂਦੇ ਜਾਂਦੇ ਜੇ ਦੱਸਦੇ ਜਾਈਏ, ਮੈਮੋਰੀਅਲ ਡੇ ਤੋਂ ਬਾਅਦ ਦੇ ਵਿੱਚ ਜਦ ਮਾਰਕੀਟ ਖੁੱਲੀਆਂ ਆ ਤੇ ਅੱਜ ਮਾਰਕੀਟ ਦੇ ਵਿੱਚ ਕਾਫੀ ਵੱਡਾ ਉਛਾਲ ਦੇਖਿਆ ਗਿਆ। ਡਾਓ ਜੋਨ 700 ਤੇ 41 ਪੁਆਇੰਟ ਵੱਧ ਕੇ 42,300 ਤੇ 44 ਤੇ ਬੰਦ ਹੋਇਆ। S&P 119 ਪੁਆਇੰਟ ਵੱਧ ਕੇ 5922, ਨੈਸਡੈਕ 400 ਤੇ 62 ਪੁਆਇੰਟ ਵੱਧ ਕੇ 19,199 ਤੇ ਬੰਦ ਹੋਇਆ। ਸੋਨੇ ਦਾ ਭਾਅ $3310 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ ਰਹੀ ਆ। 10 year yield 4.46, ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 1,08,905 ਤੇ ਇਥੀਰੀਅਮ $2656 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 85 ਰੁਪਏ ਤੇ 36 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 282 ਰੁਪਏ 97 ਪੈਸਿਆਂ ਦੇ ਬਰਾਬਰ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।